ਜਿਹੜੀ ਮੇਰੀ ਵਾਲਦਾ ਨਾ ਉਧਰ ਰਹਿ ਗਈ ਸੀਗੀ, ਬਾਕੀ ਜੀ ਸਾਡੇ ਇੱਧਰ ਆ ਗਏ ਸੀ। ਬਾਅਦ 'ਚ ਮੇਰੇ ਵਾਲਦ ਨੇ ਦਰਖਾਸਤ ਦਿੱਤੀ ਆ ਕਿ ਮੇਰੀ ਬੀਵੀ ਉਧਰ ਰਹਿ ਗਈ ਆ, ਜਾਨੀ ਕਿ ਉਹ ਫਿਰ ਨਾ ਇੱਧਰੋਂ ਜਦੋਂ ਪੁਲਿਸ ਗਈ ਆ ਉਹ ਅੰਮੀ ਮੇਰੀ ਨੂੰ ਲੈ ਆਏ ਤੇ ਉਹ ਬੱਚੇ ਨੂੰ ਨਹੀਂ ਲਿਆਏ। ਬੱਚਾ ਉਹਨਾਂ ਨੂੰ ਨਹੀਂ ਮਿਲਿਆ, ਕਿਤੇ ਬਾਹਰ ਅੰਦਰ ਖੇਡਣ ਗਿਆ ਸੀ, ਛੋਟਾ ਬੱਚਾ ਸੀ। ਮੇਰੇ ਬਾਪ ਨੇ ਵਾਲਦਾ ਨੇ ਲੱਭਣ ਦੀ ਕੋਸ਼ਿਸ਼ ਕੀਤੀ, ਜਾਨੀ ਕਿ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਜਾਨੀ ਕਿ ਫਿਰ ਉਹਨੇ ਕਿਸੇ ਦੇ ਰਾਹੀਂ ਜਾਨੀ ਕਿ ਨਾ ਖਤ ਭੇਜਦਾ ਰਿਹਾ। ਉਸ ਤੋਂ ਬਾਅਦ ਵਾਲਦਾ ਜਿਹੜੀ ਮੇਰੀ ਫੌਤ ਹੋ ਗਈ ਆ ਤੇ ਜਾਨੀ ਕਿ ਕੋਈ ਖਤ ਨਹੀਂ ਆਇਆ ਗਿਆ। ਮੇਰੀ ਵਾਲਦਾ ਦਾ ਨਾ ਕਰਮ ਤੇ ਬੀਬੀ ਪਤਾ ਨਹੀਂ ਉਹ ਦੱਸਣ ਵਾਲੇ ਨੇ ਦੱਸਿਆ ਉਹਨੂੰ ਜਾਂ ਵੀਰ ਮੇਰੇ ਨੂੰ ਨਹੀਂ ਦੱਸਿਆ, ਨਹੀਂ ਜਾਨੀ ਕਿ ਮੇਰਾ ਵੀ ਖਰਾ ਦੱਸਿਆ ਕਿ ਨਹੀਂ ਦੱਸਿਆ ਵੀ ਭੈਣ ਤੇਰੀ ਹੈਗੀ ਆ ਜਾਂ ਨਹੀਂ। ਉਸ ਤੋਂ ਬਾਅਦ ਖਤ ਨਹੀਂ। ਅਸੀਂ ਬੜੀ ਕੋਸ਼ਿਸ਼ ਕੀਤੀ, ਜਾਣੀ ਕਿ ਸਾਨੂੰ ਕੋਈ ਪਤਾ ਨਹੀਂ ਲੱਗਾ। ਜਿਹੜਾ ਕੋਈ ਉਧਰੋਂ ਆਉਂਦਾ ਰਿਹਾ ਅਸੀਂ ਪੁੱਛ ਦੱਸ ਕਰਦੇ ਰਹੇ, ਤਸਵੀਰਾਂ ਭੇਜਦੇ ਰਹੇ ਆ, ਨਹੀਂ ਕੋਈ ਗੱਲ ਬਣੀ। ਦਿਲ ਹੈ ਮਿਲਣ ਦਾ, ਜੇ ਕਿਤੇ ਲੱਭ ਜੇ ਮਿਲ ਪਏ। ਇਹ ਕੋ ਹੈ ਉਹ ਕਿਹੜੀ ਭੈਣ ਆ ਜਿਹਦਾ ਦਿਲ ਨਹੀਂ ਕਰਦਾ। ਮੇਰਾ ਕਿਹੜਾ ਕੋ ਹੋ ਰਿਹਾ ਹੈ ਨਾ ਕੋਈ ਮਾਸੀ ਨਾ ਕੋਈ ਰਿਸ਼ਤਾ ਨਹੀਂ, ਜਾਨੀ ਕਿ ਆ ਤਸਵੀਰ ਹੈ ਮੇਰੇ ਭਰਾ ਦੀ, ਉਹਨਾਂ ਨੇ ਇਹ ਭੇਜੀ ਸੀ ਤਸਵੀਰ। ਜੇ ਕੋਈ ਪਤਾ ਹੋਵੇ ਕਿਸੇ ਨੂੰ ਤੇ ਉਹ ਸਾਨੂੰ ਨਾ ਦੱਸ ਦਿਓ। ਇਹ ਮੇਰਾ ਭਾਈ ਹੈ। अस्सलाम वालेकुम वीरा। अल्लाह बड़े अकबर हाजे दा सवाब अल्लाह ताला दे इन्हां जिन्हां ने साडी मुलाकात कराई इन्ने देर दी। जिन्हां नूं भरा मिल पैण भैणां नूं उन्हां नूं होर की चाहीदा वा। आ ते चाहीदा ना हुण गवर्नमेंट वालियां नूं कि जिंदी जाने सानूं मिला देण। की पता हुंदा मौत दा, बीमार मैं सेहत ठीक है? खैर खरीत सेहत ठीक है? उन्होंने ऑपरेशन होया? हाँ जी बस ऑपरेशन हो ते गया ते किवें सेहत ठीक है? टाइम वावा लंघ गया, 2-2.5 महीने लंघ गए। और किवें और बाकी जी ठीक ने? हाँ हाँ हाँ। अब मैनू तो तेरी घर दी बहुत आओ कि वो ठीक है। वो मैं बन पा यार वो भी ना गल कर ਉਹ ਤਾਂ ਮੇਰੇ ਨਾਲ ਨਹੀਂ ਬਣਦੀ। ਉਹ ਮਤਾ ਉਹ ਆਖੇ ਵੀ ਬਾਬੇ ਦਾ ਜਿਹੜਾ ਹਿੱਸਾ ਉਹਦੀ ਭੈਣ ਨਾਲ ਲੈ ਜੇ। ਅੱਲਾ ਕਰੋ ਗੱਲ ਜ਼ਰਾ। ਹਾਂ ਹਾਂ ਠੀਕ ਹੈ। अस्सलाम वालेकुम वीरा। और सुनाओ सेहत दा ठीक है? सेहत बस ठीक है, हाँ बढ़िया बढ़िया ठीक है। और फिर बच्चों दी सुनाओ ठीक है? हाँ हाँ सब ठीक है, हाँ सब ठीक है। तुसी दसो साडी सुनाओ। हां मैं कहा साडी भरजाई साहबा दी सुनाओ। ਉਹਦਾ ਵੱਡ ਫਾ ਉਹਦੀ ਨਾਲ ਗੱਲ ਕਰੋ, ਉਹਦੀ ਨਹੀਂ ਮੇਰੇ ਨਾਲ ਬਣਦੀ। ਨਹੀਂ ਆ ਤੇ ਨਾ ਗੱਲ ਤੇ ਕਰਨੀ ਬਣਦੀ ਹੈ ਨਾ ਸਾਡੀ। ਉਹ ਮੈਂ ਜਦਵੱਲੀ ਹੋਈ ਆ ਘਰੋਂ, ਕਦੇ ਨਹੀਂ ਆਏ ਹੋ। ਤੁਹਾਨੂੰ ਪਤਾ ਹੋਵੇ ਫਿਰ ਅੰਮੀ ਦਾ ਨਾਂ ਕੀ ਸੀਗਾ? ਇੱਥੇ ਤਾਂ ਮੇਰਾ ਬਾਪ ਤਾਂ ਅਮਰੋ ਕਹਿੰਦਾ ਹੁੰਦਾ ਸੀ। ਅੱਛਾ ਤੇ ਪਾਕਿਸਤਾਨ ਕਿਵੇਂ ਆਏ ਫਿਰ ਅੰਮੀ ਹੋਣੀ? ਮੈਨੂੰ ਨਹੀਂ ਪਤਾ ਕਿਵੇਂ ਆਏ ਇਹ, ਜਮੇ ਨਹੀਂ ਪਤਾ ਚੱਲਦਾ ਵੀ ਕਿਵੇਂ ਆਈ। ਮੈਂ ਤਾਂ ਛੋਟਾ ਸੀ ਜਦੋਂ 4 ਸਾਲ ਦਾ ਸੀ। ਅੱਛਾ ਜਾਨੀ ਕਿ ਖਾਤ ਉਹ ਹੀ ਪਾਉਂਦੇ ਰਹੇ ਫਿਰ? ਹਾਂ
ਤੇ ਹਵਾਲਾ ਤਾਂ ਤੁਸੀਂ ਆਪਣਾ ਸਾਰਾ ਉੱਤੇ ਲਿਖਿਆ ਹੁੰਦਾ ਸੀਗਾ, ਜੋ ਗੱਲਬਾਤ ਸੀ ਤੁਹਾਡਾ ਆਪਣਾ ਗੱਲ ਲਿਖੀ ਹੁੰਦੀ ਸੀਗੀ ਵੀ ਇਸ ਤਰ੍ਹਾਂ ਆ ਮਸਲਾ, ਇਸ ਤਰ੍ਹਾਂ ਸਾਰਾ ਉੱਤੇ ਲਿਖਿਆ ਹੁੰਦਾ ਸੀ। ਅੰਮੀ ਕਿਸ ਤਰ੍ਹਾਂ ਪਾਕਿਸਤਾਨ ਆਏ ਆ, ਕੋਈ ਥੋੜਾ ਬਹੁਤਾ ਤੁਹਾਨੂੰ ਪਤਾ ਹੋਊ ਕਿ ਪਿੰਡ ਵਾਲਿਆਂ ਨੇ ਦੱਸਿਆ ਹੋਣਾ ਤੁਹਾਨੂੰ। ਸਾਡੇ ਪਿੰਡ ਦੇ ਬਜ਼ੁਰਗ ਨੇ ਦੱਸਿਆ, ਕਹਿੰਦਾ ਵੀ ਪੁਲਿਸ ਵਾਲੇ ਲੈ ਗਏ ਸੀ। ਅੱਛਾ ਪੁਲਿਸ ਵਾਲੇ ਪੁਲਿਸ ਵਾਲੇ ਲੈ ਗਏ। ਕੋਈ ਕਹਿੰਦਾ ਵੀ ਤੇਰੀ ਤੂੰ ਕਿਤੇ ਬਾਹਰ ਛੋਟਾ ਜਿਹਾ ਸੀ, ਕਿਤੇ ਬਾਹਰ ਫਿਰਦਾ ਰਹਿ ਗਿਆ, ਤੈਨੂੰ ਆਰੋ ਤੇਰੀ ਭੈਣ ਹਾਂਜੀ ਉਹ ਇਹ ਦੱਸਦਾ। ਆ ਤੇ ਮੈਨੂੰ ਵੀ ਅੱਬਾ ਜੀ ਨੇ ਇਸ ਤਰ੍ਹਾਂ ਦੱਸਿਆ ਸੀ ਨਾ, ਵੀ ਪੁਲਿਸ ਫੜ ਕੇ ਲਿਆਈ ਸੀ ਉਹਨਾਂ ਨੂੰ ਕਿ ਵੀ ਬੱਚਾ ਜਿਹੜਾ ਚੁੱਕ ਕੇ ਗਿਆ ਸੀ ਕਿਸੇ ਹਲ ਘਰ ਕੋ ਨਹੀਂ ਸੀ ਹੈ। ਮੈਂ ਘਰ ਹੈ ਨਹੀਂ ਤੁਸੀਂ ਜਾਨੀ ਕਿ ਬਾਹਰ ਕਿਸੇ ਹਲ ਖੇਡਣ ਗਏ ਸੀਗੇ, ਘਰ ਨਹੀਂ ਸੀ ਹੈ ਉਸ ਟਾਈਮ। ਉਸ ਵੇਲੇ ਮੈਂ ਅੰਮੀ ਇਕੱਲੇ ਹੀ ਸੀਗੇ, ਜਾਨੀ ਕਿ ਉਹਨੂੰ ਫਿਰ ਲੈ ਆਏ। ਹਾਂ ਤੇ ਮੇਰੀ ਪਦਾਇਸ਼ ਇੱਧਰ ਦੀ ਆ। ਇਹਨਾਂ ਦੀ ਪਦਾਇਸ਼ ਤੇ ਇਹਨਾਂ ਦੀ ਪਦਾਇਸ਼ ਇੱਧਰ ਦੀ ਆ, ਬਾਅਦ ਦੀ ਆ। ਹਾਂਜੀ ਇਹ ਤੇ ਇਹ ਗੱਲਾਂ ਜਿਹੜੀਆਂ ਨਾ ਇਹ ਇਹਨਾਂ ਦੀ ਵਾਲਦਾ ਨੇ ਆਪਣੇ ਇਹਨਾਂ ਦੇ ਵਾਲਦ ਸਾਹਿਬ ਨਾਲ ਫਾਦਰ ਸਾਹਿਬ ਨਾਲ ਕੀਤੀਆਂ ਤੇ ਉਹ ਅੱਗੋਂ ਫਾਦਰ ਸਾਹਿਬ ਉਹਨਾਂ ਦੀ ਮੌਤ ਤੋਂ ਬਾਅਦ, ਵਾਲਦਾ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਦੱਸਿਆ। ਉਹ ਵੀ ਜਦੋਂ ਖਤ ਫਿਰ ਮਿਲੇ ਆ, ਮੈਂ ਕਾਫੀ ਜਰਾ ਹੋ ਗਈ ਥੋੜੀ ਜੀ, ਫਿਰ ਉਹ ਖਤ ਮੈਂ ਵੀ ਸਕੂਲ ਜਾਂਦੀ ਸੀਗੀ, ਤੀਸਰੀ ਚ ਸੀ, ਫਿਰ ਮਤਲਬ ਉਹ ਖਤ ਮੈਨੂੰ ਨਾ ਮਿਲ, ਤਸਵੀਰ ਪਹਿਲਾਂ ਦੇਖੀ ਨਾ, ਮੈਂ ਪੁੱਛਦੀ ਰਹੀ ਆ ਕਿ ਵੀ ਤਸਵੀਰ ਕਿਹਦੀ ਅੱਬੂ ਜੀ ਦੱਸੋ ਤਾਂ ਸਹੀ, ਨਹੀਂ ਸੀ ਦੱਸਦੇ ਕਿ ਬੱਚੀ ਟੈਨਸ਼ਨ ਲਊਗੀ। ਤੇ ਬਾਅਦ ਚ ਜਦੋਂ ਉਹ ਮੈਂ ਖਤ ਦੇਖੇ ਤੇ ਖਤ ਜਦੋਂ ਮੈਂ ਪੜ੍ਹੇ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਸਾਫ਼ ਕਿਉਂ ਨਹੀਂ ਦੱਸਿਆ ਤਸਵੀਰ ਕਿਹਦੀ, ਪਤਾ ਤਾਂ ਮੈਨੂੰ ਚੱਲ ਗਿਆ। ਫਿਰ ਉਹਨਾਂ ਨੇ ਦੱਸਿਆ ਕਿ ਵੀ ਮੈਂ ਤੁਹਾਨੂੰ ਇਸ ਵਜ੍ਹਾ ਤੋਂ ਨਹੀਂ ਸੀ ਬੱਚਾ ਦੱਸਦਾ ਕਿ ਤੂੰ ਛੋਟੀ ਸੀ, ਤੇਰੇ ਜੀਣ ਤੇ ਅਸਰ ਪੈ ਜਾਂਦਾ। ਫਿਰ ਤੁਸੀਂ ਪਾਸਪੋਰਟ ਬਣਾਓ ਮਿਲਣ ਵਾਸਤੇ, ਕਦੋਂ ਬਣਾਉਣੇ ਆ? ਉਹ ਨਾ ਆਪਾਂ ਮਿਲਣਾ ਕਰਤਾਰਪੁਰ ਆ, ਹਲੇ ਪਹਿਲੀ ਦਫਾ ਕਹਿੰਦੇ ਕਰਤਾਰਪੁਰ ਬਣਾਉਣਗੇ। ਜਲਦੀ ਫਿਰ ਕਰਿਓ ਨਾ ਤੁਸੀਂ ਮਿਲਣ ਦੀ ਕੋਸ਼ਿਸ਼। ਮੈਂ ਤਾਂ ਉਦੋਂ ਹੀ ਲਾਤਾ ਜਦੋਂ ਮੈਨੂੰ ਫਿਰ ਉਹ ਮਜਬੂਰੀ ਸੀ ਨਾ ਮੇਰੀ, ਕਿ ਆਪਰੇਸ਼ਨ ਹੋਇਆ ਸੀਗਾ ਤੇ ਤਕਲੀਫ ਜ਼ਿਆਦਾ ਸੀਗੀ। ਹੁਣ ਵੀ ਜਾਨੀ ਹੈ, ਹੁਣ ਕੁਝ ਘੱਟ ਆ, ਨਾਲੇ ਹੁਣ ਮੈਂ ਘਰ ਵਾਪਸ ਆ ਗਈ ਆ, ਮੈਂ ਘਰ ਨਹੀਂ ਸੀ ਹੈ। ਹਾਂਜੀ ਤੇ ਇਹ ਬੇਟਾ ਮੇਰਾ ਜਿਹਦੀ ਸੁਬਹ ਸ਼ਾਦੀ ਆ, ਵੱਡਾ ਬੇਟਾ ਹੈ। ਅੱਛਾ ਇਹ ਵੱਡਾ। ਹਾਂਜੀ ਇਹਦਾ ਵਿਆਹ ਕੱਲ ਧਰਿਆ, ਮਾਂ ਜੀ ਬਿਮਾਰ ਰਹਿੰਦੇ, ਮੁੰਡੇ ਦਾ ਵਿਆਹ ਧਰ। ਅੱਛਾ ਠੀਕ ਆ, ਵਧਾਈਆਂ ਵਧਾਈਆਂ ਤੁਹਾਨੂੰ ਯਾਰ ਹੋਵੇ। ਹੋਰ ਸੁਣਾਓ ਤੁਸੀਂ, ਤਬੀਅਤ ਸਿਹਤ ਠੀਕ ਹੋ? ਹਾਂ ਠੀਕ ਆ। ਇਹ ਬਾਰਡਰ ਵਿਚਾਲੇ ਨਾ ਹੁੰਦਾ ਫਿਰ ਅਸੀਂ ਨਾਨਕ ਛੱਕ ਲੈ ਕੇ ਆਉਂਦੇ। ਕਿਉਂ ਫਿਰ ਵਿਆਹ ਤੇ ਆਂਦੇ ਨਹੀਂ? ਸਾਰਾ ਪਿੰਡ ਹੀ ਆਉਂਦੇ ਨਾਨਕ ਛੱਕ ਲੈ ਕੇ। ਮੈਂ ਨਾਨਕੀ ਛੱਕ ਲੈ ਕੇ ਸਾਰਾ ਪਿੰਡ ਹੀ ਆਉਂਦੇ। ਤੁਸੀਂ ਮਿਲ ਪਏ ਤਾਂ ਸਾਰਾ ਪਿੰਡ ਹੀ, ਤੁਸੀਂ ਮਿਲ ਪਏ ਤਾਂ ਸਾਰਾ ਪਿੰਡ ਹੀ ਮਿਲ ਪਿਆ। ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਸਾਡੀ ਗੱਲ ਕਰਾਈ ਹੈ, ਮਿਲਾਇਆ। ਬਹੁਤ ਮਿਹਰਬਾਨੀ। ਇਹਨਾਂ ਦੀ ਤਾਂ ਨੇਕੀ ਅਸੀਂ ਦੇ ਹੀ ਨਹੀਂ ਸਕਦੇ ਹੈ। ਢਿੱਲੋਂ ਸਾਹਿਬ ਨੇ ਜਿਹੜੇ ਆਪਾਂ ਨੂੰ ਇੰਨਾ ਚਿਰ ਦੇ ਪਿਛੜਿਆਂ ਨੂੰ ਮਿਲਾ ਦੇਣਾ, ਹਾਂਜੀ ਕੋਈ ਥੋੜੀ ਜਿਹੀ ਗੱਲ ਨਾ ਹੋਏ ਤੇ ਗਿਆ। ਹਾਂ ਤੇ ਜ਼ਰੂਰ ਆਊਂਗਾ, ਇਹ ਕੀ ਗੱਲ ਨਹੀਂ ਨਾ ਆਉਣ ਵਾਲੀ। ਆਪਾਂ ਜਦੋਂ ਪਾਸਪੋਰਟ ਬਣ ਕੇ ਆ ਜਦੋਂ। ਹਾਂਜੀ ਤੇ ਕਿੱਦਾਂ ਦਾ ਲੱਗ ਰਿਹਾ ਹੁਣ ਗੱਲ ਕਰਕੇ? ਕਿੰਨੇ ਉਤਾਵਲੇ ਹੋਏ ਨੇ ਬੜੇ ਦਿਨਾਂ ਤੋਂ, ਗੱਲ ਕਰਾਓ। ਕੋਲੇ ਬੈ ਕੇ ਗੱਲਾਂ ਕਰਾਂਗੇ, ਜਦੋਂ ਬਾਹਲਾ ਪਿਆ ਹੋਊਗਾ, ਪਿਆਰ ਆਊਗਾ। ਕੋਸ਼ੇ ਪੂਰਾ ਕਹਿੰਦੇ ਤੂੰ ਗੱਲ ਕਰਕੇ ਕਹਿੰਦਾ ਪਿੱਛੇ ਹਟ ਗਿਆ ਰੋਜ਼। ਆ ਤੇ ਮੈਨੂੰ ਵੀ ਤੂੰ ਉਦੋਂ ਨਹੀਂ ਸੀ ਕਹਿਣਾ, ਮੈਂ ਕਿਹਾ ਘਰ ਕੋਈ ਨਹੀਂ ਸੀ ਹੈ, ਫਿਰ ਵੀ ਘਰ ਤੇ ਕੋਈ ਕੋਲੇ ਹੋਵੇ ਨਾ। ਇੱਕ ਗੱਲ ਕੱਲੀ ਸੀ ਮੈਂ, ਹੱਥ ਕਿਸੇ ਟਾਈਮ ਹਾਲਤ ਕਿਵੇਂ ਹੋ ਜਾਂਦੀ ਕਿਸੇ ਟਾਈਮ, ਉਦੋਂ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ। ਤੇ ਚਲੋ ਫਿਰ ਤੁਹਾਡਾ ਮੌਕਾ ਬਾਅਦ ਚ ਨਹੀਂ ਮਿਲਿਆ, ਫਿਰ ਇਹਨਾਂ ਨੇ ਕਿਹਾ ਤੇ ਹੁਣ ਕਹਿੰਦੇ ਸੀ ਅੱਛਾ ਅਸੀਂ ਕਿਹਾ ਉਹਨਾਂ ਨੂੰ। ਹਾਂ ਉਹ ਖਾਹਿਸ਼ ਪੂਰੀ ਹੋ ਗਈ, ਹੁਣ ਖੁਸ਼ ਜੇ? ਖੁਸ਼ ਹਾਂ ਜੀ, ਅੱਲਾ ਤੁਹਾਨੂੰ ਜ਼ਿੰਦਗੀ ਦਾ, ਅੱਲਾ ਤੁਹਾਡੀ ਮਿਹਰਬਾਨੀ ਹੈ। ਇੱਕ ਗੱਲ ਹੈ ਤਾਂ ਹੱਜ ਨਾਲੋਂ ਵੀ ਜ਼ਿਆਦਾ ਸਵਾਬ ਆ ਤੁਹਾਨੂੰ। ਮੈਂ ਕਿਹਾ ਬੜੀ ਵੱਡੀ ਮਾਂ ਜੀ ਨਾਲ ਗੱਲ ਕੀਤੀ ਆ, ਆਂਦੇ ਵੀ ਤੁਹਾਨੂੰ ਹੱਜ ਦਾ ਸਵਾਬ ਹੈ, ਘਰ ਬੈਠਿਆ ਤੁਹਾਨੂੰ ਹੱਜ ਦਾ ਸਵਾਬ ਦਵਾਤਾ। ਤੇ ਕਹਿੰਦੇ ਆ ਅੱਲਾ ਵੱਡੇ ਅਕਬਰ ਹੱਜ ਦਾ ਸਵਾਬ ਅੱਲਾ ਤਾਲਾ ਦੇ ਇਹਨਾਂ ਨੂੰ, ਜਿਨ੍ਹਾਂ ਨੇ ਸਾਡੀ ਮੁਲਾਕਾਤ ਕਰਾਈ ਇੰਨੇ ਦੇਰ ਦੀ। ਤੇ ਹੁਣ ਗਵਰਨਮੈਂਟ ਨੂੰ ਚਾਹੀਦਾ ਨਾ, ਇੰਨੀ ਦੇਰ ਬਾਅਦ ਅਸੀਂ ਮਿਲੇ ਆ, ਕਿ ਸਾਨੂੰ ਮਿਲਾ ਦੇਣ ਇਹ।
ਛੋਟੇ ਸੀ ਜਦੋਂ ਫਿਰ ਤੁਸੀਂ ਕਦੋਂ ਬਣਾਓਗੇ ਹੁਣ ਵੀਰਾ ਆਪਦਾ ਪਾਸਪੋਰਟ? ਮੇਰੇ ਹਿਸਾਬ ਦੇ ਵਿੱਚ 11ਵੇਂ 12ਵੇਂ ਮਹੀਨੇ ਤੱਕ ਆਊਗਾ। 25 ਤਰੀਕ ਤੱਕ ਤਾਂ 25 ਮਤਲਬ ਤਾਂ- ਡੇਟ ਹੀ ਦਿੱਤੀ ਉਹਦੀ 10-15 ਦਿਨ ਪਹਿਲਾਂ ਦੀ। ਹਾਂ 10 25 ਤਰੀਕ ਤੱਕ। ਹਾਂ ਮੈਂ ਛੇਤੀ ਤੋਂ ਛੇਤੀ ਇਹ ਤਾਂ ਬਾਪੂ ਕਹਿੰਦਾ ਵੀ ਭੱਜ ਕੇ ਚਲੇ ਜਾਈਏ। ਮਿਲੀਏ। ਹਾਂ ਭਰਜਾਈ ਦੀ ਵੀ ਮੁਲਾਕਾਤ ਕਰਾ ਦਿਓ, ਕੋਈ ਗੱਲ ਨਹੀਂ। ਉਹ ਵੀ ਲੈ ਕੇ ਉਹਦੇ ਨਹੀਂ ਨਾਲ। ਭਰਜਾਈ ਨੂੰ ਟੈਨਸ਼ਨ ਇਹ ਹੋਵੇ ਭੈਣ ਜੋਗਾ ਖਰਾ ਕੀ ਲੈ ਕੇ ਜਾਓ, ਉਹਨੂੰ ਕਹਾ ਭੈਣ ਜੋਗਾ ਮੈਂ ਕੁਛ ਨਹੀਂ ਲੈ, ਮੈਂ ਮਿਲ ਪਿਆ ਭੈਣ ਨੂੰ, ਸਭ ਕੁਝ ਹੀ ਮਿਲ ਪਿਆ ਤਾਂ ਤੂੰ ਨਾਲ ਚੱਲ ਕਰ ਮਾਰ ਕੇ। ਕੋਈ ਲੈਣ ਦੇਣ ਦੀਆਂ ਚੀਜ਼ਾਂ ਦੀ ਗੱਲ ਨਹੀਂ ਹੁੰਦੀ, ਭੈਣ ਭਰਾ ਦੀ ਚਾਹ ਤੇ ਬੜੀ ਹੁੰਦੀ ਹੈ। ਇੱਕ ਜਿਹਨਾਂ ਨੂੰ ਭਰਾ ਮਿਲ ਪਾਣ ਭੈਣਾਂ ਨੂੰ, ਉਹਨਾਂ ਨੂੰ ਹੋਰ ਕੀ ਚਾਹੀਦਾ ਵਾ। ਹਾਂ ਹਾਂ ਆ ਤੇ ਚਾਹੀਦਾ ਨਾ ਹੁਣ ਗਵਰਨਮੈਂਟ ਵਾਲਿਆਂ ਨੂੰ ਕਿ ਜਿੰਦੀ ਜਾਨੇ ਸਾਨੂੰ ਮਿਲਾ ਦੇਣ, ਕੀ ਪਤਾ ਹੁੰਦਾ ਮੌਤ ਦਾ। ਬਿਮਾਰ ਮੈਂ ਉਹ ਤਾਂ ਕੋਈ ਪਤਾ ਨਹੀਂ। ਬੱਚੇ ਤੁਹਾਡੇ ਵੀਰਾ ਕਿੰਨੇ ਕੀ ਆ? ਬੱਚੇ ਮੇਰੇ 1.5 ਲੱਖ ਹੀ, ਅਸੀਂ ਤਾਂ 2 ਹੀ ਜਾਣੇ ਆ। ਕਿਉਂ ਕਹਿੰਦੇ 2 ਹੀ ਜਾਣੇ ਆ? ਹਾਂਜੀ ਇੱਕ ਲੜਕੀ ਆ, ਇੱਕ ਲੜਕੀ ਆ। ਇੱਕ ਅੱਛਾ ਹਾਂ ਚਲੋ ਅੱਲਾ ਦੀ ਰਹਿਮਤ। ਹਾਂ ਹਾਂ ਤੇ ਹੁਣ ਬਿਮਾਰ ਨਹੀਂ ਕੀ ਪਤਾ ਹੁੰਦਾ ਵਾ, ਹੁਣ ਜਿੰਦੀ ਜਾਨੇ ਮਿਲਦੇ ਪਈਏ। ਹਾਂ ਨਹੀਂ ਨਹੀਂ ਮਿਲਾਵਾਂ ਇੱਕ ਵਾਰ, ਏਦਾਂ ਨਹੀਂ ਬਿਮਾਰ ਹੋਣ ਦਿੰਦੇ। ਨਾ ਭੂਆ ਜੀ ਘਬਰਾਓ ਨਾ ਤੁਸੀਂ, ਕੋਈ ਗੱਲ ਨਹੀਂ। ਅਸੀਂ ਤਾਂ ਇਹ ਤਾਂ ਸੁੱਖਾ ਸੁੱਖ ਦੇ ਰਹੇ ਹੁੰਦਾ ਸਾਰੇ ਵੀ। ਸਾਡੇ ਸਾਰਿਆਂ ਦਾ ਜ਼ੋਰ ਲੱਗਿਆ ਭੂਆ ਜੀ, ਆਪਣੇ ਭਾਈ ਆਪ ਨੂੰ ਕਹਿਣਾ, ਤੁਹਾਡੇ ਬੱਚਿਆਂ ਨੂੰ ਸਭ ਪਤਾ ਲੱਗੇ ਅੱਗੇ ਪਰਿਵਾਰ ਦਾ। ਇੱਕ ਵਾਰ ਇਕੱਠੇ ਕਰਾ ਦਈਏ, ਸਾਨੂੰ ਵੀ ਐ ਹੋਵੇ ਵੀ ਮਤਲਬ ਹਾਂ ਅਸੀਂ ਫੋਟੋ ਨੇਕੀ ਆ ਨਾ ਤੁਹਾਡੀ, ਮਿਹਰਬਾਨੀ। ਇਹਦੇ ਨਾਲ ਦੀ ਹੋਰ ਕਿਹੜੀ ਹੋ ਸਕਦੀ ਆ? ਹਾਂ ਹਾਂ ਚਲੋ ਚੱਲ ਫਿਰ ਹੁਣ ਕਹਿੰਦੇ ਚੱਲ ਠੀਕ ਆ। ਠੀਕ ਰਹਿੰਦੀ ਸਿਹਤ ਤੁਹਾਡੀ ਵੀਰਾ? ਹੈ ਠੀਕ ਰਹਿੰਦੀ ਸਿਹਤ? ਸਿਹਤ ਬਸ ਢਿੱਲਾ ਹੀ ਰਹਿੰਦਾ ਹੁਣ। ਤੁਹਾਨੂੰ ਪਤਾ 73 ਸਾਲ ਉਮਰ ਹੋ ਗਈ ਮੇਰੀ। ਕਿੰਨੀ ਉਮਰ ਹੋ ਗਈ? 73 ਸਾਲ। 73 ਸਾਲ ਮਾਸ਼ਾਅੱਲਾ। ਅੱਲਾ ਜ਼ਿੰਦਗੀ ਕਰੇ, ਤੰਦਰੁਸਤੀ ਦੇਵੇ ਅੱਲਾ। ਰਾਜੀ ਜੀ? ਹਾਂਜੀ ਰਾਜੀ ਹਾਂ ਜੀ, ਅੱਲਾ ਤੁਹਾਨੂੰ ਵੀ ਖੁਸ਼ ਰੱਖੇ, ਅੱਲਾ ਤੁਹਾਡੇ ਮਾਂ-ਬਾਪ ਨੂੰ, ਬਾਲ ਬੱਚੇ ਨੂੰ ਲਓ। ਠੀਕ ਹੈ ਜੀ, ਫਿਰ ਹੁੰਦੀ ਮੈਂ ਨੰਬਰ ਤਾਂ ਇਹਨਾਂ ਦਾ ਦੇ ਦਿੰਦਾ, ਤੁਸੀਂ ਗੱਲਬਾਤ ਕਰਦੇ ਰਹੋ। ਬਾਕੀ ਕਰਤਾਰਪੁਰ ਦਾ ਬਣਾ ਲਓ, ਫਿਰ ਮਿਲਦੇ ਆ ਉੱਥੇ। ਓਕੇ ਜੀ। ਤੇ ਆ ਇੱਧਰ ਮੁੰਡੇ ਦਾ ਕੱਲ ਵਿਆਹ। ਹੈਲੋ, ਮੁੰਡੇ ਦਾ ਕੱਲ ਵਿਆਹ ਤੇ ਤੁਹਾਡੇ ਵੱਲੋਂ ਨਿਊਦਰਾ ਮੈਂ ਦੇ ਚੱਲਾਂ। ਹਾਲੋ ਹਾਲੋ ਨਹੀਂ ਤੁਹਾਡੀ ਇੰਨੀ ਨੇਕੀ ਬਹੁਤ ਆ। ਨਹੀਂ ਤੁਹਾਡੀ ਇਹ ਨਹੀਂ ਨਿਊਦਰਾ ਦੇ ਛੜਿਆ ਤੁਹਾਨੂੰ, ਇਹ ਵੀ ਨੇਕੀ ਬੜੀ ਤੁਹਾਨੂੰ ਅੱਲਾਹ ਤਾਲਾ ਹੱਜ ਜਿੰਨਾ ਸਵਾਬ ਦਿੱਤਾ ਹੈ ਨਹੀਂ ਹੈ ਗੱਲ। ਤੇ ਚਲੋ ਮੈਂ ਨੰਬਰ ਇਹਨਾਂ ਦਾ ਦੇ ਦਿੰਦਾ ਤੁਹਾਨੂੰ। ਠੀਕ ਹੈ, ਓਕੇ ਓਕੇ।